चार तरफ अग बरसे सेक सी तन साड़दा छाले छाले हो गया जुस्सा सच्ची सरकार दा साईं मियाँ मीर डिठा हाल आ जद यार दा ओ हो व्याकुल रो पिया रोए ते ताही मारदा सुन कहा सतगुर मियाँ छोड़ो प्रीति चाम से क्या हुआ तन जल रहा हम शांत हैं हरि नाम से। शीस दिया पर सिर ना दिया तुसी सिर फेथ अकीदा अपनिया वैल्यूज़ उहदे नाल तुसी कंप्रोमाइज़ नहीं करना। सिर जा सकता है पर सिर नहीं जा सकता। कल्ला गल फिर ये नहीं हुई कि भाई इत्थे गल रुकी। सिख लहर दे अंदर जदों असी फिर मीरी पीरी दियां तलवारां दिल्ली तख्त तो 2 फुट उच्चा तख्त और उससे ही अमृतसर की धरती के उत्ते पहली जंग 6वें पातशाह के जीवन की जिहड़ा सिख धर्म का एक टर्निंग पॉइंट है टूवर्ड्स डायरैक्ट वंगारण का। वाहिगुरू जी का खालसा वाहिगुरू जी की फतेह। अस्सलाम वालेकुम आदाब बर्ज़ मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਏ ਵਿਸ਼ੇਸ਼ਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब अज 16 जून 2022 दो हार्ट नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮੂਲ 2003 ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਪੁਰਬ ਹੈ। ਸੋ ਅੱਜ ਦੇ ਮੌਕੇ ਤੇ UK ਤੋਂ ਮਾਤਾ ਬਲਬੀਰ ਕੌਰ ਜੀ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਜਿੱਥੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਉੱਥੇ ਉਹਨਾਂ ਨੇ ਮੌਜੂਦਾ ਸੰਘਰਸ਼ ਦੇ ਚਲਦਿਆਂ ਸਿੱਖ ਕੌਮ ਲਈ ਖਾਸ ਸੁਨੇਹਾ ਦਿੱਤਾ ਹੈ। ਸੋ ਉਹਨਾਂ ਨੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਖਾਲਿਸਤਾਨ ਦੀ ਆਜ਼ਾਦੀ ਦੀ ਕਾਮਨਾ ਵੀ ਕੀਤੀ ਹੈ। ਸੋ ਅਸੀਂ ਮਾਤਾ ਬਲਬੀਰ ਕੌਰ ਜੀ ਦਾ ਅਤੇ ਉਸ ਸਮੁੱਚੇ ਪਰਿਵਾਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੇ ਦਿੱਤੇ ਸੁਨੇਹੇ ਨੂੰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਔਰ ਜਿਹੜਾ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਸੱਚੋ ਸੱਚ ਉਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ। ਸੋ ਵਿਊਅਰਸ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਉਹ ਖਾਸ ਦਿਨ ਹੈ ਜਿਵੇਂ ਤੁਸੀਂ ਦੱਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 16 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਾਂ ਗੁਰੂ ਸਾਹਿਬ ਦੇ ਸ਼ਹੀਦੀ ਦਿਨ ਵਜੋਂ ਮਿਥਿਆ ਹੋਇਆ ਔਰ 1606 ਦੇ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਤੇ ਅੱਜ ਇਹ ਜਿਹੜਾ ਹੈ ਆਲਮੋਸਟ ਜੇ ਅਸੀਂ 1606 ਤੋਂ 2022 ਤੱਕ ਦੀ ਗੱਲ ਕਰੀਏ ਤੇ ਇਹ 416ਵਾਂ ਸ਼ਹੀਦੀ ਦਿਨ ਹੈ। ਬੇਸ਼ੱਕ ਜੂਨ ਦਾ ਪਹਿਲਾ ਹਫਤਾ ਖਾਸ ਤੌਰ ਤੇ ਘੱਲੂਘਾਰਾ ਹਫਤੇ ਦੌਰਾਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਬਾਰ-ਬਾਰ ਹੋਇਆ ਕਿਉਂਕਿ ਜਦੋਂ ਤੱਕ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਸੀ ਕੀਤਾ ਗਿਆ ਬਿਕਰਮੀ ਕੈਲੰਡਰ ਸੀ ਹਿੰਦੂ ਕੈਲੰਡਰ ਉਸ ਦੇ ਮੁਤਾਬਕ ਕਦੇ ਇਹ ਦਿਨ 15 ਦਿਨ ਪਹਿਲਾਂ ਹੁੰਦਾ ਹੈ ਕਦੇ ਪਿੱਛੋਂ ਹੁੰਦਾ ਹੈ ਕਿਉਂਕਿ ਬਿਕਰਮੀ ਕੈਲੰਡਰ ਚੰਦਰਮਾ ਨਾਲ ਕੈਲਕੂਲੇਟ ਹੁੰਦਾ ਹੈ ਤੇ ਉਹਦੇ ਨਾਲ ਸੁਦੀਆਂ ਤੇ ਵਧੀਆਂ ਔਰ ਚੰਦਰਮਾ ਦੀ ਕਲਾ ਵੱਧਦੀ ਘਟਦੀ ਰਹਿੰਦੀ ਹੈ ਇਸ ਲਈ ਡੇਟਾਂ ਦੀ ਤਬਦੀਲੀ ਸੀ। ਲੇਕਿਨ
ਜਦੋਂ 3 ਜੂਨ 1984 ਨੂੰ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਬਿਕਰਮੀ ਕੈਲੰਡਰ ਮੁਤਾਬਕ ਉਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਸੋ ਬਹੁਤ ਵਾਰ ਇਹ ਸਪਸ਼ਟ ਕਰਨਾ ਜ਼ਰੂਰੀ ਹੁੰਦਾ ਹੈ ਕਿ ਇਹ ਜਿਹੜੀ ਡੇਟਾਂ ਦੀ ਤਬਦੀਲੀ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ 16 ਜੂਨ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ, ਔਰ ਇਹ ਖੁਸ਼ੀ ਦੀ ਗੱਲ ਹੈ ਕਿ ਇਹਦੇ ਬਾਵਜੂਦ ਕਿ ਹਿੰਦੂ ਤਵੀ ਜਮਾਤਾਂ ਖਾਸ ਤੌਰ ਤੇ RSS ਦੇ ਪ੍ਰਭਾਵ ਥੱਲੇ ਬਾਦਲਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕੀਤਾ, ਉਸ ਦਾ ਹਿੰਦੂਕਰਨ ਕੀਤਾ, ਔਰ ਅੱਧੀਆਂ ਜਿਹੜੀਆਂ ਡੇਟਾਂ ਨੇ ਪੁਰਾਣੀਆਂ, ਅੱਧੀਆਂ ਨਵੀਆਂ, ਉਹ ਮਿਲਗੋਬਾ ਨਾ ਉਹ ਬੰਦਾ ਹੈ ਤੇ ਨਾ ਉਹ ਡੰਗਰ ਹੈ, ਇਸ ਕਿਸਮ ਦਾ ਬਣਾਇਆ। ਲੇਕਿਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਇਹ ਕੈਲੰਡਰ 2003 ਚ ਲਾਗੂ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਸਟਿਕ ਕੀਤਾ। ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ ਵਿਚਾਰ ਤੋਂ ਬਾਅਦ ਪੰਥ ਨੇ ਇਸ ਨੂੰ ਐਕਸੈਪਟ ਕੀਤਾ, ਔਰ ਜਿਸ ਅੰਦਾਜ਼ 'ਚ ਇਸ 'ਚ ਸੋਧਾਂ ਦੇ ਨਾਂ ਥੱਲੇ ਇਹਦਾ ਭਗਵਾਕਰਨ ਕੀਤਾ ਗਿਆ, ਅਸੀਂ ਇਸ ਨੂੰ ਨਹੀਂ ਕਬੂਲਦੇ। ਇਸ ਲਈ ਪਾਕਿਸਤਾਨ ਦੇ ਉਸ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਲਾਹੌਰ ਜਿੱਥੇ ਵਾਕਿਆ, ਜਿੱਥੇ ਰਾਵੀ ਦੇ ਵਿੱਚ ਫਾਈਨਲੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਰਾਵੀ ਦਰਿਆ 'ਚ ਉਹਨਾਂ ਦੇ ਪਵਿੱਤਰ ਸਰੀਰ ਨੂੰ ਜਿਹੜਾ ਉਹ ਰੋੜਿਆ ਜਾਂਦਾ ਹੈ, ਔਰ ਉਸ ਥਾਂ ਦੇ ਉੱਤੇ ਇਹ ਅੱਜ ਦੇ ਦਿਨ ਹੀ ਮਨਾਇਆ ਜਾ ਰਿਹਾ। ਔਰ 2 ਦਿਨ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਹੋਏ, ਇਸ ਦਾ ਵੇਰਵਾ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਕਈ ਵਾਰ ਜਥੇ ਭੇਜਣ ਤੋਂ ਆਨਾਕਾਨੀ ਕਰਦੀ ਹੈ, ਪਰ ਕਿਉਂਕਿ ਹੁਣ ਪਾਕਿਸਤਾਨ ਵਿੱਚ ਖੁਦ ਵੀ ਵੱਡੀ ਗਿਣਤੀ ਸਿੱਖ ਸੰਗਤ ਹੈ, ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਰਿਪੋਰਟ ਜਿਹੜੀ ਪਾਕਿਸਤਾਨ ਦੀ ਰਿਲਾਇਬਲ ਏਜੰਸੀ ਦੇ ਰਾਹੀਂ ਦੱਸਿਆ ਸੀ ਕਿ ਇਸ ਵੇਲੇ 75,000 ਦੇ ਕਰੀਬ ਸਿੱਖ ਪਾਕਿਸਤਾਨ 'ਚ ਵਸਦੇ ਨੇ। ਔਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ 9 ਨਵੰਬਰ 2019 ਤੋਂ ਬਾਅਦ ਹੁਣ ਬਾਹਰ ਡਾਇਸਪੋਰਾ ਸਿੱਖਾਂ ਦਾ ਵੀ ਇੱਕ ਵੱਡਾ ਹਿੱਸਾ ਆਪਣੇ ਤੌਰ ਦੇ ਉੱਤੇ ਹੀ, ਉਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਕੋਈ ਆਰਗੇਨਾਈਜੇਸ਼ਨਲ ਨੈਟਵਰਕ ਬਣਿਆ ਹੋਇਆ। ਕੁਝ ਐਸੇ ਨੇ ਜਿਹੜੇ ਵਲੰਟੀਅਰਲੀ ਜਿਹੜਾ ਉਹ ਸੰਗਤਾਂ ਦੀ ਮਦਦ ਕਰਦੇ ਨੇ ਜਾਣ 'ਚ। ਲੇਕਿਨ ਡਾਇਸਪੋਰਾ ਸਿੱਖ ਵੀ ਹੁਣ ਆਮ ਦਿਨਾਂ ਦੇ ਵਿੱਚ ਵੀ ਗੁਰਪੁਰਬਾਂ ਤੋਂ ਇਲਾਵਾ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਨੇ। ਸੋ ਅੱਜ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਇਹ ਸ਼ਹਾਦਤ ਜਿਹੜੀ ਸਿੱਖ ਧਰਮ ਦੀ ਇੱਕ, ਜਿਸ ਨੂੰ ਤੁਸੀਂ ਜਦੋਂ ਅਸੀਂ ਜੂਨ 84 ਦੇ ਹਵਾਲੇ ਨਾਲ ਇਹ ਗੱਲ ਕਰਦੇ ਹਾਂ ਕਿ ਵੀ ਇਹ ਡਾਇਰੈਕਸ਼ਨ ਚੇਂਜਿੰਗ ਬਣਿਆ ਸਿੱਖ ਕੌਮ ਔਰ ਇੰਡੀਅਨ ਸਟੇਟ ਦੇ ਰਿਲੇਸ਼ਨਸ਼ਿਪ 'ਚ, ਇੱਕ ਵਾਟਰਸ਼ੈਡ ਬਣਿਆ। ਔਰ ਜ਼ਾਹਰ ਹੈ ਕਿ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਗੱਲ, ਖਾਲਿਸਤਾਨ ਦਾ ਨਿਸ਼ਾਨਾ ਮੁੱਖ ਤੌਰ ਤੇ ਉਭਰਿਆ। ਇਸੇ ਤਰ੍ਹਾਂ ਬੇਸ਼ੱਕ ਸਿੱਖੀ ਸਿਧਾਂਤ ਦੀਆਂ ਫਾਊਂਡੇਸ਼ਨਸ ਗੁਰੂ ਨਾਨਕ ਸਾਹਿਬ ਨੇ ਰੱਖੀਆਂ, ਔਰ ਉਹੀ 10 ਗੁਰੂ ਸਾਹਿਬਾਨ ਦੀ ਵਿਚਾਰਧਾਰਾ ਕੋਈ ਜਿਹੜੀ ਹੈ ਇੱਕ ਦੂਸਰੇ ਨੂੰ ਕੱਟਣ ਵਾਲੀ ਨਹੀਂ ਹੈ। ਜਾਂ ਜਿਵੇਂ ਕੁਝ ਵੈਸਟ ਦੇ ਸਕਾਲਰ ਜਦੋਂ ਉਹ 6ਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਾ ਕਾਨਸੈਪਟ ਜਾਂ ਅਕਾਲ ਤਖਤ ਦਾ ਜਾਂ 10ਵੇਂ ਪਾਤਸ਼ਾਹ ਵੱਲੋਂ ਖਾਲਸਾ ਪੰਥ ਸਾਜ ਕੇ ਸਦੀਵੀ ਗਾਤਰੇ ਕਿਰਪਾਨ ਪਾਣ ਦਾ ਆਦੇਸ਼ 5 ਕਕਾਰੀ ਰੂਪ ਦੇ ਵਿੱਚ ਦਿੰਦੇ ਨੇ, ਤੇ ਉਹ ਇੱਥੇ ਟਪਲਾ ਖਾ ਜਾਂਦੇ ਨੇ। ਔਰ ਉਹ ਇਹ ਸਮਝਦੇ ਨੇ ਕਿ ਭਾਈ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਸਤਾ ਸੀ, ਭਗਤੀ ਮਾਰਗ, ਉਹ ਸ਼ਾਂਤਮਈ ਸੀ ਬਿਲਕੁਲ, ਉਸ 'ਚ ਕੋਈ ਵੀ ਇਸ ਕਿਸਮ ਦੀ ਵਾਰੀਅਰਸ਼ਿਪ ਨਹੀਂ ਸੀ। ਔਰ ਇਹ ਜਿਹੜਾ ਵਾਰੀਅਰ ਦਾ ਕਾਨਸੈਪਟ ਹੈ, ਸੋਲਜਰ ਦਾ ਕਾਨਸੈਪਟ ਨਾਲ ਜੋੜ ਕੇ ਇਹ ਬਾਅਦ ਦੇ ਵਿੱਚ ਆਇਆ। ਔਰ ਕੁਛ ਤਾਂ ਇੱਥੋਂ ਤੱਕ ਵੀ ਜਾਂਦੇ ਨੇ ਕਿ ਇਹ ਇੱਕ ਟੋਟਲ ਡਾਇਰੈਕਸ਼ਨ ਚੇਂਜਿੰਗ ਸੀ। ਗੱਲ ਇਹ ਨਹੀਂ ਹੈ, ਕਈ ਵਾਰ ਜਿਹੜਾ ਬੀਜ ਰੂਪ ਦੇ ਵਿੱਚ ਜੋ ਚੀਜ਼ ਗੁਰੂ ਨਾਨਕ ਸਾਹਿਬ ਨੇ ਆਪਣੇ ਸਿਧਾਂਤ ਦੇ ਵਿੱਚ ਰੱਖੀ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੇ ਵੇੜੇ ਦੇ ਹਾਕਮਾਂ ਨੂੰ ਵੰਗਾਰਿਆ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਬਾਬਰ ਨੂੰ ਅਹਿਮਦਾਬਾਦ ਸ਼ਹਿਰ ਦੇ ਅੰਦਰ ਫਿਰ ਤਖਤ ਬਹਿ ਤਖਤੈ ਕੇ ਲਾਇਕ, ਉਹੀ ਤਖਤ ਤੇ ਬਹਿਣ ਦਾ ਹੱਕਦਾਰ ਹੋਣਾ ਚਾਹੀਦਾ ਜਿਹਦੇ 'ਚ ਗੁਣ ਨੇ ਤਖਤ 'ਚ ਬਹਿਣ ਵਾਲੇ। ਔਰ ਸਮਾਜਿਕ ਨਿਆਂ ਤੋਂ ਇਲਾਵਾ ਕੱਲੀ ਸਿੱਖ ਮੂਵਮੈਂਟ ਇੱਕ ਭਗਤੀ ਮਾਰਗ ਜਾਂ ਰੱਬ ਨੂੰ ਮਿਲਣ ਲਈ ਬੰਦਗੀ ਜਾਂ ਇੱਕ ਰੱਬ 'ਚ ਯਕੀਨ ਜਾਂ ਹੋਂਦ ਤੱਕ ਮਹਿਦੂਦ ਨਹੀਂ ਸੀ। ਇਹ ਟੋਟਲੀ ਸਮਾਜਿਕ ਰੈਵੋਲੂਸ਼ਨ ਵੀ ਸੀ। ਸੁਸਾਇਟੀ ਦੇ ਵਿੱਚ ਜ਼ਾਤ ਪਾਤ ਦੇ ਸਿਸਟਮ ਨੂੰ ਵੰਗਾਰਨਾ, ਜਿਹੜੇ ਲੋਕ ਐਕਸਪਲੋਇਟ ਕਰਦੇ ਨੇ। ਜਦੋਂ ਅਸੀਂ ਮਲਕ ਭਾਗੋ ਭਾਈ ਲਾਲੋ ਦੀ ਗੱਲ ਕਰਦੇ ਤੇ ਫਿਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਕਿ ਭਾਈ ਇਹ ਗੁਰ ਪੀਰ ਸਦਾਏ
ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿ ਉਹਨਾਂ ਲਈ ਰੱਬ ਦਾ ਰਸਤਾ ਖੁੱਲ੍ਹਦਾ ਹੈ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਘਾਲਣਾ ਦੀ ਕਮਾਈ ਕਰਦੇ ਨੇ। ਔਰ ਇਸ ਦੇ ਨਾਲ ਨਾਲ ਜਿਹੜੀ ਸਿਆਸੀ ਪਿੱਚ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਵੇਲੇ ਦੇ ਹਾਕਮ ਜਿਹੜੇ ਲੋਧੀ ਪਠਾਨ ਸਨ ਉਹਨਾਂ ਨੂੰ ਛੀਂ ਔਰ ਉਹਨਾਂ ਦੇ ਮੁਕੱਦਮਾ ਨੂੰ ਕੁੱਤੇ ਤੱਕ ਕਿਹਾ, ਕਿਉਂਕਿ ਉਹ ਆਮ ਲੋਕਾਂ ਨੂੰ ਉਹਨਾਂ ਦੀ ਜੀਵਨ ਦੇ ਅੰਦਰ ਜ਼ਹਿਰ ਘੋਲਦੇ ਸੀ, ਉਹਨਾਂ ਨੂੰ ਬੇਆਰਾਮ ਕਰਦੇ ਸੀ, ਐਕਸਪਲੋਇਟ ਕਰਦੇ ਸੀ। ਉੱਥੇ ਉਹਨਾਂ ਨੇ ਜਿਹੜਾ 1526 'ਚ ਹਮਲਾਵਰ ਬਾਬਰ ਹੈ ਉਸ ਦੇ ਜ਼ੁਲਮਾਂ ਨੂੰ ਵੀ ਵੰਗਾਰਿਆ। ਸੋ ਰਾਜ ਯੋਗ ਦਾ ਜਿਹੜਾ ਕਾਨਸੈਪਟ ਹੈ ਜਾਂ ਭਗਤੀ ਸ਼ਕਤੀ ਦਾ ਕਾਨਸੈਪਟ ਹੈ ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਵਿੱਚ ਰੱਖਿਆ ਗਿਆ ਸੀ। ਪਰ ਜਦੋਂ ਅਸੀਂ ਇੱਕ ਦਿਸ਼ਾ ਵੱਲ ਤੋਰਨਾ, ਉਸ ਦਾ ਇੱਕ ਐਮਬੋਡੀਮੈਂਟ ਬਣਨਾ ਹੁੰਦਾ ਹੈ। ਇਹ ਠੀਕ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਦੋਂ 16 ਜੂਨ 1606 ਦੇ ਵਿੱਚ ਹੁੰਦੀ ਹੈ ਔਰ ਉਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲਗਭਗ 11 ਸਾਲ ਦੀ ਉਮਰ ਦੇ ਨੇ। ਔਰ ਇਹ ਜਦੋਂ ਅਸੀਂ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਮੀਰੀ ਪੀਰੀ ਦੀਆਂ 2 ਤਲਵਾਰਾਂ ਔਰ ਇਸ ਦੇ ਨਾਲ ਜਿਹੜਾ ਰਾਜ ਯੋਗ ਦਾ ਕਾਨਸੈਪਟ ਜਿਹਨੂੰ ਭੱਟਾ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਰਾਜ ਯੋਗ ਜਿਨ ਮਾਣਿਓ, ਕਿ ਗੁਰੂ ਨਾਨਕ ਸਾਹਿਬ ਇੱਕੋ ਵੇਲੇ। ਔਰ ਇਹੀ ਜਦੋਂ ਅਸੀਂ ਰਾਜ ਯੋਗ ਦੀ ਗੱਲ ਕਰਦੇ ਹਾਂ ਪੰਜਾਬ ਦੇ ਫੋਕਲੋਰ ਦੇ ਵਿੱਚ, ਜਦੋਂ ਇਹ ਬੋਲੀ ਰਹੀ ਹੈ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ, ਮੁਸਲਮਾਨ ਕਾ ਪੀਰ। ਹੁਣ ਜ਼ਾਹਰ ਹੈ ਸ਼ਾਹ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਬਾਦਸ਼ਾਹ ਵੀ ਨੇ, ਉਹੀ ਰਾਜਯੋਗੀ ਦੀ ਗੱਲ। ਲੇਕਿਨ 5ਵੇਂ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਜਿਨ੍ਹਾਂ ਸਰਕਮਸਟਾਂਸਿਸ ਦੇ ਵਿੱਚ ਹੋਈ, ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਇਸ ਦਾ ਖੁਦ ਇਕਬਾਲ ਉਸ ਨੇ, ਜਹਾਂਗੀਰ ਨੇ ਆਪਣੀ ਆਟੋਬਾਇਓਗ੍ਰਾਫੀ ਤੌਜ਼ਕੇ ਜਹਾਂਗੀਰੀ ਦੇ ਵਿੱਚ ਕੀਤਾ ਕਿ ਭਾਈ ਕਿਵੇਂ ਉਹ ਜਿਨ੍ਹਾਂ ਦੇ ਵੀ ਢਹਿ ਚੜ੍ਹਿਆ ਸੀ ਜਾਂ ਉਸ ਦੀ ਮਨਸ਼ਾ ਸੀ, ਪਰ ਉਹ ਗੁਰੂ ਨਾਨਕ ਦੀ ਇਸ ਸੱਚ ਦੀ ਆਵਾਜ਼ ਨੂੰ ਦੁਕਾਨੇ ਬਾਤਲ ਕਹਿੰਦਾ, ਝੂਠ ਦੀ ਦੁਕਾਨ। ਔਰ ਇਹ ਵੀ ਕਹਿੰਦਾ ਵੀ 3-4 ਪੀੜ੍ਹੀਆਂ ਤੋਂ ਇਹ ਗਰਮ ਸੀ ਔਰ ਇਹ ਵੀ ਉਹ ਚਾਹੁੰਦਾ ਵੀ ਇਹਨੂੰ ਜਾਂ ਮੈਂ ਬੰਦ ਕਰ ਦਿਆਂ। ਔਰ ਉਹਨੂੰ ਸਭ ਤੋਂ ਖਤਰਾ ਹੈ ਕਿ ਗੁਰੂ ਅਰਜਨ ਸਾਹਿਬ ਹਿੰਦੂ ਔਰ ਮੁਸਲਮਾਨ ਦੋਨਾਂ ਦੇ ਵਿੱਚ ਮਕਬੂਲ ਹੋ ਰਹੇ ਨੇ, ਦੋਨੋਂ ਹੀ ਉਹਨਾਂ ਦੇ ਉਪਦੇਸ਼ਾਂ ਦਾ ਸਹਾਰਾ ਲੈ ਰਹੇ ਨੇ। ਔਰ ਇਸ ਦੇ ਨਾਲ ਜਦੋਂ ਫਿਰ ਅਸੀਂ ਸਾਜ਼ਿਸ਼ੀ ਮਾਹੌਲ ਦੇਖਦੇ ਹਾਂ, ਜਦੋਂ ਸਿੱਖ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ 'ਚ ਚੰਦੂ ਦਾ ਜਿਹੜਾ ਕਾਫੀ ਜ਼ਿਕਰ ਹੁੰਦਾ ਹੈ, ਚੰਦੂ ਹਤਿਆਰਿਆ, ਔਰ ਇਹ ਲਫ਼ਜ਼ ਅਸੀਂ ਬਚਪਨ ਦੇ ਵਿੱਚ ਸੁਣਦੇ ਰਹੇ ਕਿ ਕਿਵੇਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਚੈਲੰਜ ਸਿੱਖ ਲਹਿਰ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜਿਆ ਸੀ ਵੀ ਜਨਾਊ ਨਹੀਂ ਪਾਉਣਾ, ਬ੍ਰਾਹਮਣਵਾਦ ਨੇ ਜਿਸ ਚੈਲੰਜ ਨੂੰ ਮਹਿਸੂਸ ਕੀਤਾ ਸੀ ਉਹ ਪਹਿਲੀਆਂ ਉਸ ਤੋਂ ਬਾਅਦ ਦੀਆਂ 4 ਪਾਤਸ਼ਾਹੀਆਂ ਵੇਲੇ ਵੀ ਜਾਰੀ ਰਿਹਾ। ਗੁਰੂ ਨਾਨਕ ਸਾਹਿਬ ਦੇ ਲਾਈਫ ਟਾਈਮ ਤੱਕ ਕੰਧ ਸਾਹਿਬ ਬਟਾਲੇ ਦਾ ਸਬੂਤ ਹੈ ਕਿ ਉਹ ਤਾਂ ਕੰਧ ਦੇ ਉੱਤੇ ਸੁੱਟ ਕੇ ਜਿਹੜਾ ਨਾ ਰਹੇ ਬਾਂਸ ਨਾ ਵਜੇ ਬੰਸਰੀ ਕਰਨਾ ਚਾਹੁੰਦੇ ਸੀ। ਮੈਂ ਵੇਰ ਵਿੱਚ ਨਹੀਂ ਜਾਵਾਂਗਾ, ਪਰ ਇਹ ਸਾਜ਼ਿਸ਼ ਹੀ ਨਾ ਬਦਲ ਜਾਂਦੇ ਨੇ। ਬਿਲਕੁਲ 5ਵੇਂ ਪਾਤਸ਼ਾਹ ਦੀ ਸ਼ਹਾਦਤ ਲਈ ਬ੍ਰਾਹਮਣਵਾਦ ਚੰਦੂ ਦੇ ਰੂਪ 'ਚ ਆ ਕੇ ਖਲੋ ਜਾਂਦਾ ਹੈ। ਜਦੋਂ ਤੱਕ ਅਸੀਂ 10ਵੇਂ ਪਾਤਸ਼ਾਹ ਦਾ ਵੇੜਾ ਦੇਖਦੇ ਹਾਂ, ਫਿਰ ਅਸੀਂ 22 ਧਾਰ ਦੇ ਪਹਾੜੀ ਰਾਜੇ ਜਿਨ੍ਹਾਂ ਨਾਲ 12 ਜੰਗਾਂ ਹੁੰਦੀਆਂ ਨੇ, ਉਹ ਉਸੇ ਹੀ ਬ੍ਰਾਹਮਣਵਾਦ ਉਹ 22 ਧਾਰ ਦੇ ਪਹਾੜੀ ਰਾਜਿਆਂ ਦੇ ਰੂਪ 'ਚ ਖਲੋ ਜਾਂਦਾ। ਫਿਰ ਉਹ ਗੰਗੂ ਬਣ ਕੇ ਆ ਜਾਂਦਾ, ਸਿੱਖ ਧਰਮ ਨੂੰ ਕਿਵੇਂ ਡਿਸਟਰੋਏ ਕਰਨਾ ਹੈ। ਗੁਰੂ ਕੇ ਸਾਹਿਬਜ਼ਾਦੇ ਛੋਟੇ ਔਰ ਮਾਤਾ ਗੁਜਰੀ ਉਹਨਾਂ ਦਾ ਉਹ ਮੁਖਬਰ ਬਣਦਾ। ਫਿਰ ਉਹ ਸਰਹੰਦ ਦੀ ਕਚਹਿਰੀ ਵਿੱਚ ਸੁੱਚਾਨੰਦ ਬਣ ਕੇ ਆ ਜਾਂਦਾ, ਜਿਹੜਾ ਕਹਿੰਦਾ ਸੱਪਾਂ ਦੇ ਬੱਚੇ ਸੱਪ ਨੇ, ਇਹ ਬਚਣੇ ਨਹੀਂ ਚਾਹੀਦੇ। ਇਹੀ ਫਿਰ ਲਾਹੌਰ ਦਰਬਾਰ ਦੇ ਵਿੱਚ ਜਾ ਕੇ ਲਖਪਤ ਰਾਏ, ਜਸਪਤ ਰਾਏ, ਲੱਖੂ ਜੱਸੂ ਬਣ ਜਾਂਦਾ, ਜਿਹੜਾ ਲੱਖੂ ਕਹਿੰਦਾ ਕਿ ਭਾਈ ਇਹ ਖਾਲਸਾ ਪੰਥ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤਾ ਸੀ, ਮੈਂ ਵੀ ਇੱਕ ਖੱਤਰੀ ਹਾਂ, ਮੈਂ ਇਹਦਾ ਐਂਡ ਕਰਾਂਗਾ। ਔਰ ਇਹ ਜੇ ਕਹਾਣੀ ਅਸੀਂ ਨਾ 5 ਸਦੀਆਂ ਦੀ ਦੇਖੀਏ ਤੇ ਫਿਰ ਉਹੀ ਇੰਦਰਾ ਗਾਂਧੀ ਜੂਨ ਦੇ ਪਹਿਲੇ ਹਫ਼ਤੇ ਉਸ ਬ੍ਰਾਹਮਣਵਾਦ ਦੀ ਜਿਹੜੀ ਹੈ ਦੁਰਗਾ ਬਣ ਕੇ ਆ ਜਾਂਦੀ ਹੈ ਤੇ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ ਟੈਂਕਾਂ ਤੋਪਾਂ ਨਾਲ ਹਾਵੀ ਹੋ ਜਾਂਦੀ। ਹੁਣ ਇਹ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਅੱਜ ਯਾਦ ਕਰ ਰਹੇ ਹਾਂ ਤੇ ਜਿੱਥੇ ਗੁਰੂ ਅਰਜਨ ਸਾਹਿਬ ਨੇ ਪੀਰੀ ਦੀ ਦੁਨੀਆ ਦੇ ਵਿੱਚ ਉਹ ਸੁਨੇਹਾ ਜਿਹੜਾ ਕਿ ਰੱਬ ਦੇ ਭਾਣੇ ਨੂੰ ਮੰਨਣਾ, ਔਰ ਅਕਸਰ ਜਦੋਂ ਮੈਂ ਇੱਕ ਕਪਲੇਟ ਦੇ ਵਿੱਚ ਇਸ ਨੂੰ ਬਿਆਨ ਕਰਨਾ ਚਾਹੁੰਦਾ, ਇਹ ਵੀ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ, ਉਹਨਾਂ ਦੀ ਡਿਵਿਨਿਟੀ, ਜਿੱਥੇ ਉਹਨਾਂ ਨੇ
ਹਰਮੰਦਰ ਸਾਹਿਬ ਦੇ ਰੂਪ ਦੇ ਵਿੱਚ ਇੱਥੇ ਜਿਹਦੇ 4 ਦਰਵਾਜ਼ੇ ਖੁੱਲ੍ਹੇ ਨੇ, ਕੁੱਲ ਕਾਇਨਾਤ ਲਈ ਹੈ, ਉਹ ਪਵਿੱਤਰ ਮੁਕਾਮ ਦਿੱਤਾ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਸਮੁੱਚੀ ਇਨਸਾਨੀਅਤ ਦੇ, ਹਿਊਮਨ ਕਾਈਂਡ ਦੇ ਜਿਹੜੇ ਨੇ ਉਹ ਇੱਕ ਰਾਹ ਦਸੇਰਾ ਨੇ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹ ਆਦ ਬੀੜ ਤਿਆਰ ਕੀਤੀ ਜਾਂਦੀ ਹੈ। ਉਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਆਦ ਬੀੜ ਫਿਰ ਉਸੇ ਹਰਮੰਦਰ ਸਾਹਿਬ 'ਚ ਜਿਸ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਸੀ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਹਾਇਐ ਰਾਮਦਾਸ ਸਰ। ਹੁਣ ਇਹ ਗੁਰੂ ਸਾਹਿਬ ਦੇ ਆਪਣੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਹੈ। ਉਸ ਨੂੰ ਹਰ ਸਿੱਖ ਮਹਿਸੂਸ ਕਰਦਾ ਹੈ ਵੀ ਸਾਡੇ ਦਿਲਾਂ ਦੇ ਅੰਦਰ ਕਿਵੇਂ ਅਸੀਂ ਤਾਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ ਗੁਰੂ ਤੋਂ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਉਹ ਅੰਮ੍ਰਿਤ ਦਾ ਸਰੋਵਰ, ਉਹ ਹਰਮੰਦਰ, ਉਹ ਅਕਾਲ ਤਖਤ। ਔਰ ਜ਼ਾਹਰ ਹੈ ਕਿ ਉਹ ਗੁਰੂ ਅਰਜਨ ਜਿਨ੍ਹਾਂ ਨੇ ਕੁੱਲ ਦੁਨੀਆ ਨੂੰ ਠੰਡ ਵਰਤਾਈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਗਭਗ ਅੱਧੀ ਬਾਣੀ ਗੁਰੂ ਅਰਜਨ ਸਾਹਿਬ ਦੀ ਦਰਜ ਹੈ। ਲੇਕਿਨ ਵੇਲੇ ਦੇ ਹਾਕਮਾਂ ਵੱਲ ਦੇਖੋ, ਘਰੇਲੂ ਕਲੇ ਜਿਹੜੇ ਈਰਖਾ ਵੱਲ ਦੇਖੋ, ਉਹਨਾਂ ਦੇ ਭਰਾ ਪ੍ਰਿਥੀ ਚੰਦ ਦਾ ਕੀ ਰੋਲ ਹੈ, ਉਹਦੇ ਨਾਲ ਜੁੜੇ ਹੋਏ ਹੋਰ ਜਿਹੜੇ ਨੇ ਬ੍ਰਾਹਮਣਵਾਦੀ ਕਿਵੇਂ ਇੱਕ ਵਾਰ ਬੀਰਬਲ ਨੂੰ ਚੜਾ ਕੇ ਲੈ ਆਉਂਦੇ ਨੇ, ਕਿਵੇਂ ਫਿਰ ਸੁਲਹੀ ਖਾਨ, ਸੁਲਭੀ ਖਾਨ, ਇਹ ਸਾਰੇ ਹਮਲੇ ਵੀ ਹੁੰਦੇ ਨੇ ਜਿਹਦੇ ਪ੍ਰਥਾਏ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਉਹ ਜਿਉਂਦੇ ਜੀ ਘੋੜੇ ਤੋਂ ਡਿੱਗ ਕੇ ਇੱਟਾਂ ਦੇ ਪੱਠੇ ਦੇ ਵਿੱਚ ਉਹਦੇ ਪ੍ਰਿਥੀ ਦੇ ਹੀ ਉਸ ਦੇ ਵਿੱਚੋਂ ਸੜ ਕੇ ਮਰ ਜਾਂਦਾ। ਪਰ ਇਸ ਸਾਰੇ ਨਾਲ ਨਾ ਬ੍ਰਾਹਮਣਵਾਦ ਵਾਲੇ ਪਿੱਛੇ ਹੁੰਦੇ ਨੇ, ਨਾ ਦੂਸਰੇ ਜਿਨ੍ਹਾਂ ਨੇ ਜਹਾਂਗੀਰ ਤੋਂ ਇਸ ਦੁਕਾਨੇ ਬਾਤਲ ਜਿਸ ਨੂੰ ਨੇ ਕਿਹਾ ਉਹ ਬੰਦ ਕਰਵਾਉਣ। ਸੋ ਇਹ ਸਾਜ਼ਿਸ਼ਾਂ ਫਿਰ ਜਹਾਂਗੀਰ ਤੇ ਚੰਦੂ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਜੋ ਜ਼ੁਲਮ ਕਮਾਉਂਦੀਆਂ ਨੇ। ਔਰ ਇਹ ਉਹ ਫਿਰ ਪਰਖ ਵੀ ਹੈ, ਲਗਭਗ 42 ਸਾਲ ਦੀ ਉਮਰ ਹੈ ਗੁਰੂ ਅਰਜਨ ਸਾਹਿਬ ਦੀ, ਕਿਵੇਂ 5 ਸਿੱਖਾਂ ਦੇ ਨਾਲ ਉਹ ਲਾਹੌਰ ਆਉਂਦੇ ਨੇ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ। ਔਰ ਚੰਦੂ ਜਿਹੜਾ ਬ੍ਰਾਹਮਣਵਾਦ ਦਾ ਪ੍ਰਤੀਕ ਹੈ, ਉਹ ਉਹਨਾਂ ਦਾ ਚਾਅ ਉਹਨਾਂ ਨੂੰ ਆਪਣੀ ਹਵੇਲੀ 'ਚ ਲੈ ਜਾਂਦਾ ਕਿ ਮੈਂ ਜਿਹੜਾ ਇਹ ਅਕਾਊਂਟ ਹੁਣ ਸੈਟਲ ਕਰਾਂਗਾ। ਔਰ ਕਿਵੇਂ ਉਹਨਾਂ ਨੂੰ 3-4 ਦਿਨ ਕਿਸ ਕਿਸਮ ਦੇ ਟਾਰਚਰ 'ਚੋਂ ਗੁਜ਼ਾਰਿਆ ਜਾਂਦਾ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਤੱਤੀ ਤਵੀ 'ਤੇ ਬਿਠਾਇਆ ਜਾਂਦਾ ਹੈ, ਸਿਰ 'ਤੇ ਰੇਤ ਪਾਈ ਜਾਂਦੀ ਹੈ, ਫਿਰ ਦੇਗ ਵਿੱਚ, ਵੱਡੇ ਦੇਗਵਾਰੇ ਦੇ ਵਿੱਚ ਉਬਾਲਿਆ ਜਾਂਦਾ ਹੈ। ਔਰ 3-4 ਦਿਨ ਉਸ ਟਾਰਚਰ 'ਚੋਂ, ਜਦੋਂ ਕਿ ਆਮ ਇਨਸਾਨ ਅੱਜ ਵੀ ਇਮੈਜਿਨ ਨਹੀਂ ਕਰ ਸਕਦਾ। ਇਹ ਉਹ ਪੀਰੀਅਡ ਹੈ ਜਦੋਂ ਕਿ ਸਾਈਂ ਮੀਆਂ ਮੀਰ, ਉਹੀ ਸਾਈਂ ਮੀਆਂ ਮੀਰ ਜਿਨ੍ਹਾਂ ਤੋਂ ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਨੀਂਹ ਪੱਥਰ ਰਖਵਾਇਆ ਸੀ, ਪਾਲਕੀ ਭੇਜ ਕੇ ਲਾਹੌਰ ਤੋਂ ਸੱਦਿਆ ਸੀ, ਉਹ ਲਾਹੌਰ 'ਚ ਰਹਿੰਦੇ ਨੇ। ਲਾਹੌਰ 'ਚ ਉਹਨਾਂ ਦਾ ਜਿਹੜਾ ਹੈ ਉਹ ਡੇਰਾ ਹੈ। ਅਤੇ ਉਹ ਜਿਹੜੇ ਆਪਣਾ ਸਿਆਸੀ ਪ੍ਰਭਾਵ ਵੀ ਸੀ ਉਹਨਾਂ ਦਾ, ਜਹਾਂਗੀਰ ਦੀ ਬੇਗਮ ਨੂਰ ਜਹਾਂ ਉਹਨਾਂ ਦੀ ਫਾਲੋਅਰ ਸੀ। ਔਰ ਉਹ ਪਹੁੰਚ ਜਾਂਦੇ ਨੇ, ਔਰ ਉਹ ਜਦੋਂ ਦੇਖਦੇ ਨੇ ਕਿ ਗੁਰੂ ਅਰਜਨ ਸਾਹਿਬ ਕਿਸ ਹਾਲ 'ਚ ਨੇ, ਔਰ ਸਾਡੇ ਇੱਕ ਸਕਾਲਰ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਉਹ ਸੀਨ ਬਿਆਨਿਆ ਜਿਹਦੇ 'ਚ ਉਹ ਕਹਿੰਦੇ ਨੇ ਕਿ 4 ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਂ ਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਹਮ शांत हैं हरि नाम से, तेरा किया मीठा लागे, हर नाम पदारथ नानक मांगे। ਹੁਣ ਇੱਕ ਤਾਂ ਇਹ ਸਬਕ ਜਿਹੜਾ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ਤੇ ਉਸ ਦੇਗ ਦੇ ਵਿੱਚ ਬੈਠ ਕੇ ਕੌਮ ਨੂੰ ਦਿੱਤਾ। ਔਰ ਮੈਂ ਅਕਸਰ ਇਹ ਜ਼ਿਕਰ ਕਰਦਾ ਹਾਂ ਕਿ ਜਦੋਂ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਉਸ ਕਿਤਾਬ ਦੇ ਉੱਤੇ ਕੰਮ ਕਰ ਰਹੀ ਸੀ, ਮੈਨੂੰ ਉਹਨਾਂ ਦੇ ਨਾਲ ਅਕ੍ਰੋਸ ਅਮਰੀਕਾ ਕੈਨੇਡਾ ਅੱਡ ਜਿਹੜੇ ਸਿੰਘਾਂ ਦੀ ਕੰਟਰੀਬਿਊਸ਼ਨ ਸੀ ਉਹ ਇੰਟਰਵਿਊ ਦੇ ਵਿੱਚ ਨਾਲ ਜਾਣ ਦਾ ਮੌਕਾ ਵੀ ਬਣਦਾ ਰਿਹਾ, ਮੈਂ ਇੰਟਰਪ੍ਰੀਟ ਕਰਦਾ ਸੀ ਉਹਨਾਂ ਦੇ ਲਈ। ਔਰ ਇੱਕ ਸਿੰਘ ਜਿਹੜਾ ਕਿ ਆਪਣੀ ਕਹਾਣੀ ਸੁਣਾ ਰਿਹਾ ਸੀ ਕਿ ਉਸ ਨੂੰ
ਕਿਵੇਂ ਪੁੱਠਾ ਲਟਕਾਇਆ, ਉਹਦੇ ਕਿਵੇਂ ਨਹੁੰ ਖਿੱਚੇ ਗਏ, ਕਿਵੇਂ ਉਸ ਨੂੰ ਉਸ ਟਾਰਚਰ 'ਚੋਂ ਗੁਜ਼ਾਰਿਆ ਗਿਆ। ਔਰ ਇੰਟਰਵਿਊ ਚੱਲਦਿਆਂ 2 ਵਾਰ ਬੀਬੀ ਜਿਹੜੀ ਹੈ ਉਹ ਬਿਲਕੁਲ ਇੰਨੀ ਭਾਵੁਕ ਹੋਈ ਕਿ ਉਹ ਰੋਕਣਾ ਪਿਆ ਇੰਟਰਵਿਊ, ਉਹਨੇ ਆਪਣੇ ਅਥਰੂ ਪੂੰਝੇ। ਔਰ ਦੂਸਰਾ ਤੇ ਜਿਉਂ ਤੱਕ ਉਹਨੇ ਆਪਣੀ ਕਹਾਣੀ ਬਿਆਨ ਕੀਤੀ ਜਿਹੜੀ ਬਹੁਤ ਹੀ ਟਾਰਚਰ 'ਚੋਂ ਲੰਘ ਕੇ ਉਸ ਨੌਜਵਾਨ ਦੀ ਸੀ, ਤੇ ਉਹਨੂੰ ਪੁੱਛਿਆ ਕਿ ਵੀ ਇਸ ਸਾਰੇ ਪੀਰੀਅਡ 'ਚ ਤੂੰ ਕਿਵੇਂ ਇਹ ਸਾਰਿਆਂ ਨੂੰ ਸਹਿ। ਤੇ ਉਹਨੇ ਕਿਹਾ ਮੈਡਮ ਮੇਰੇ ਸਾਹਮਣੇ ਤਾਂ ਗੁਰੂ ਅਰਜਨ ਸਾਹਿਬ ਬੈਠੇ ਸੀ ਔਰ ਉਹ ਕਹਿੰਦੇ ਸੀ ਕਿ ਪੁੱਤਰ ਡੋਲਣਾ ਨਹੀਂ ਹੈ, ਇਹ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਚੱਲਣਾ ਤੇ ਤੁਹਾਨੂੰ ਇਸ ਸਭ ਚੋਂ ਗੁਜ਼ਰਨਾ ਪੈਂਦਾ। ਹੁਣ ਇਹ ਜਿਹੜਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਨੇ ਆਪਣੀ ਸ਼ਹਾਦਤ ਦੇ ਨਾਲ ਜਿਹੜਾ ਪੈਰਾਮੀਟਰ ਸੈੱਟ ਕਰ ਦਿੱਤਾ ਕਿ ਔਰ ਉਹੀ ਜਦੋਂ ਅਸੀਂ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੱਲ ਦੇਖਦੇ ਹਾਂ ਤੇ ਉੱਥੋਂ ਵੀ ਮੈਸੇਜ ਇਹ ਨਿਕਲਦਾ ਹੈ, ਸੀਸ ਦਿਆ ਪਰ ਸਿਰੜ ਨਾ ਦਿਆ। ਤੁਸੀਂ ਸਿਰੜ, ਫੇਥ, ਅਕੀਦਾ, ਆਪਣੀਆਂ ਵੈਲਿਊਜ਼ ਉਹਦੇ ਨਾਲ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ। ਸਿਰ ਜਾ ਸਕਦਾ ਹੈ ਪਰ ਸਿਰੜ ਨਹੀਂ ਜਾ ਸਕਦਾ। ਸੋ ਇਹ ਮੈਸੇਜ ਔਰ ਕੱਲਾ ਗੱਲ ਫਿਰ ਇਹ ਨਹੀਂ ਹੋਈ ਕਿ ਭਾਈ ਇੱਥੇ ਗੱਲ ਰੁਕੀ। ਸਿੱਖ ਲਹਿਰ ਦੇ ਅੰਦਰ ਜਦੋਂ ਅਸੀਂ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਔਰ ਉਸੇ ਹੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਹੜੀ ਪਹਿਲੀ ਬੈਟਲ ਜਿਹਨੂੰ ਅੰਮ੍ਰਿਤਸਰ ਦੀ ਲੜਾਈ ਕਿਹਾ ਜਾਂਦਾ ਹੈ, ਜਿੱਥੇ ਅੱਜ ਖਾਲਸਾ ਕਾਲਜ ਦਾ ਇਮਾਰਤ ਹੈ, ਉਹ ਸਾਰਾ ਏਰੀਆ ਪਿਪਲੀ ਸਾਹਿਬ ਗੁਰਦੁਆਰਾ ਪਿਪਲੀ ਪੁਤਲੀ ਘਰ ਦਾ ਉਹ ਬਹੁਤ ਸਾਰਾ ਏਰੀਆ ਜਿੱਥੇ ਅੰਮ੍ਰਿਤਸਰ ਦੀ ਪਹਿਲੀ ਜੰਗ 6ਵੇਂ ਪਾਤਸ਼ਾਹ ਦੇ ਜੀਵਨ ਦੀ ਜਿਹੜਾ ਸਿੱਖ ਧਰਮ ਦਾ ਇੱਕ ਟਰਨਿੰਗ ਪੁਆਇੰਟ ਹੈ ਟੂਵਰਡਸ ਡਾਇਰੈਕਟ ਵੰਗਾਰਨ ਦਾ। ਔਰ ਉਸ ਦਾ ਰੀਜ਼ਨ ਹੀ ਕਿ ਕੋਈ ਨਹੀਂ ਹੈ। ਜੇ ਹੁਣ ਆਮ ਅੱਜ ਦੇ ਲੋਕਾਂ ਨੂੰ ਲੱਗੇਗਾ ਕਿ ਵੀ ਇਹ ਗੱਲ ਕੀ ਹੈ ਜੀ, ਸਮਝੌਤਾ ਕਿਉਂ ਨਹੀਂ ਹੋ ਸਕਦਾ, ਹੁਣ ਉਹਦਾ ਬੈਕਗਰਾਊਂਡ ਇਹ ਹੈ ਵੀ ਸੰਘਣਾ ਜੰਗਲ ਸੀ ਮਾਝੇ ਦਾ। ਸ਼ਾਹਜਹਾਂ ਉਦੋਂ ਤੱਕ ਜਿਹੜਾ ਉਹ ਜਹਾਂਗੀਰ ਦੀ ਮੌਤ ਹੋ ਚੁੱਕੀ ਸੀ, ਸ਼ਾਹਜਹਾਂ ਦਿੱਲੀ ਦੇ ਤਖਤ ਤੇ ਸੀ, ਉਹ ਸ਼ਿਕਾਰ ਖੇਡਣ ਆਇਆ ਹੋਇਆ ਸੀ। ਇੱਧਰ ਗੁਰੂ ਸਾਹਿਬ ਵੀ ਸ਼ਿਕਾਰ ਖੇਡ ਰਹੇ ਸੀ ਜੰਗਲ ਦੇ ਵਿੱਚ, ਤੇ ਇਹ ਗੁਰੂ ਸਾਹਿਬ ਦਾ ਬਾਜ ਵੀ, ਕਿਉਂਕਿ ਸ਼ਿਕਾਰ ਦੇ ਵੇਲੇ ਬਾਜ ਜਿਹੜਾ ਉਹ ਹੈ ਅਸਮਾਨਾਂ 'ਚ, ਤੇ ਉਹ ਜਿਹੜਾ ਉਹਨੇ ਗੁਰੂ ਸਾਹਿਬ ਦੇ ਬਾਜ ਨੇ ਜਿਹੜਾ ਸ਼ਾਹੀ ਬਾਜ ਹੈ ਉਹਦੇ ਨਾਲ ਟੱਕਰ ਹੋਈ, ਉਹਨੂੰ ਅੱਗੇ ਲਾ ਲਿਆ ਔਰ ਉਹ ਸ਼ਾਹੀ ਬਾਜ ਜਿਹੜਾ ਹੈ ਉਹ ਆ ਗਿਆ ਗੁਰੂ ਦੇ ਖੈਮੇ 'ਚ ਆ ਗਿਆ। ਹੁਣ ਇਹ ਵੀ ਸ਼ਿਕਾਰੀਆਂ ਦੇ ਆਪਣੇ ਹੁੰਦੇ ਨੇ ਕਿ ਭਾਈ ਇਹ ਆਇਆ, ਇਹਨੂੰ ਉਹ ਆ ਗਈ ਉਹਨਾਂ ਦੀ ਫੌਜ ਦੇ, ਉਹਨਾਂ ਦੇ ਏਲਚੀ ਕਹੇ ਜੀ ਸ਼ਾਹੀ ਬਾਜ ਹੈ, ਕਿਵੇਂ ਤੁਸੀਂ ਜੁਰਤ ਕੀਤੀ, ਜਾਂ ਦੂਜਾ ਬਾਜ ਦਿਓ ਵਾਪਸ। ਉਹਨਾਂ ਨੇ ਕਿਹਾ ਵੀ ਤਾਜ ਬਾਜ ਸਮਹੂ ਹਮ ਲੀਨੋ, ਤੁਸੀਂ ਤਾਂ ਬਾਜ ਮੰਗੋ, ਅਸੀਂ ਤੁਹਾਡਾ ਤਾਜ ਵੀ ਲੈਣਾ। ਹੁਣ ਇਹ ਜਿਹੜੀ ਸਟਰਗਲ ਹੈ, ਔਰ ਕਿਉਂਕਿ ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਡੋਰਸੈਟ UK ਤੋਂ ਸਾਡੇ ਮਾਤਾ ਜੀ 82 ਸਾਲ ਉਹਨਾਂ ਦੀ ਉਮਰ ਹੈ। ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਔਰ ਚੜ੍ਹਦੀ ਕਲਾ ਔਰ ਲੰਮੀ ਉਮਰ ਦੇ। ਔਰ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਵਿਨੀ ਕੌਰ, ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜੇ ਸਾਡੇ ਨਾਲ ਰਾਫਤੇ 'ਚ ਨੇ, ਉਹਨਾਂ ਨੇ ਔਰ ਉਹਨਾਂ ਦੀ ਇਹ ਚਾਹਨਾ ਸੀ ਕਿ ਇਸ ਪ੍ਰੋਗਰਾਮ ਨੂੰ ਸਪਾਂਸਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਦੇ ਉੱਤੇ ਕੀਤਾ ਜਾਏ। ਔਰ ਅਸੀਂ ਉਹਨਾਂ ਦੀ ਇਸ ਗੁਜ਼ਾਰਿਸ਼ ਨੂੰ ਦੇ ਉੱਤੇ ਫੁੱਲ ਚੜਾ ਰਹੇ ਹਾਂ। ਔਰ ਮੈਨੂੰ ਭੈਣ ਜੀ ਵਿਨੀ ਕੌਰ ਉਹਨਾਂ ਦੀਆਂ ਲਿਖਤਾਂ ਉਸ ਤੋਂ ਬਾਅਦ ਵੀ ਉਹਨਾਂ ਨੇ 2-3 ਸਟੋਰੀਜ਼ ਭੇਜੀਆਂ ਨੇ ਔਰ ਉਹਨਾਂ ਨੇ ਵਲੰਟੀਅਰ ਵੀ ਕੀਤਾ ਕਿ ਉਹ ਇਸ ਦੇ ਲਈ ਸਾਡੇ ਲਈ ਮਦਦਗਾਰ ਹੋਣਗੇ। ਮੈਨੂੰ ਖੁਸ਼ੀ ਵੀ ਹੁੰਦੀ ਹੈ ਖਾਸ ਤੌਰ ਤੇ ਜਦੋਂ ਮੈਂ ਸਿੱਖ ਬੀਬੀਆਂ ਸਾਡੀਆਂ ਬੱਚੀਆਂ ਉਹ ਮੂਵਮੈਂਟ ਪ੍ਰਤੀ ਜਾਂ ਉਹਨਾਂ ਦੀ ਜਿਹੜੀ ਇਸ ਪਾਸੇ ਰੁਝਾਨ ਹੈ, ਝੁਕਾਅ ਹੈ, ਕਮਿਟਮੈਂਟ ਹੈ ਦੇਖਦਾ ਤੇ ਮੈਂ ਸਮਝਦਾ ਵੀ ਇਹ ਸਾਡੇ ਗੁਰੂ ਸਾਹਿਬਾਨ ਦੀ ਹੈ। ਠੀਕ ਹੈ, ਸਾਡੀ ਸਮਾਜ ਦਾ ਇੱਕ ਵੱਡਾ ਹਿੱਸਾ ਅੱਜ ਵੀ ਮੇਲ ਸ਼ੋਵਿਨਿਜ਼ਮ ਦਾ ਸ਼ਿਕਾਰ ਹੋਣ ਕਰਕੇ ਨਾ ਅਸੀਂ ਬੀਬੀਆਂ ਦਾ ਜੋ ਇਤਿਹਾਸ 'ਚ ਜਿੰਨਾ ਵੱਡਾ ਕਿਰਦਾਰ ਉਹਨਾਂ ਨੇ ਅਦਾ ਕੀਤਾ ਹੋਇਆ, ਕਿਉਂਕਿ ਲਿਖਣ ਵਾਲੇ ਵੀ ਬਹੁਤ ਸਾਰੇ ਮੇਲ ਹਿਸਟੋਰੀਅਨ ਹੀ ਸੀ, ਉਹਨਾਂ ਨੇ ਉਸ ਨੂੰ ਜਾਂ ਰੈਕਗਨਾਈਜ਼ ਨਹੀਂ ਕੀਤਾ ਜਾਂ ਇਗਨੋਰ ਕੀਤਾ। ਹੋ ਸਕਦਾ ਡੈਲੀਬਰੇਟ ਨਾ ਵੀ ਹੋਏ, ਕਿਉਂਕਿ ਓਵਰਆਲ ਸੁਸਾਇਟੀ 'ਚ ਇਹ ਹੁਣ ਰਿਵਾਜ ਹੋਇਆ ਕਿ ਵਾਈਫ ਦਾ ਨਾਂ ਹੁੰਦਾ ਜਦੋਂ ਬੱਚੀ ਦਾ ਆਨੰਦ ਕਾਰਜ ਹੁੰਦਾ, ਨਹੀਂ ਤਾਂ ਉਹ ਨਾਂ ਹੀ ਨਹੀਂ ਸੀ ਲਿਆ ਜਾਂਦਾ, ਉਵੇਂ ਹੀ ਹੁੰਦਾ, ਸਭ ਕੁਝ ਬੰਦੇ ਨਾਲ ਹੀ ਤੁਰਦਾ ਸੀ। ਇਸ ਲਈ ਕਈ ਸਾਡੇ ਇਤਿਹਾਸਕ ਨਾਇਕ ਜਿਨ੍ਹਾਂ ਦੇ ਜੇ ਤੁਸੀਂ ਫੈਮਿਲੀ ਟਰੀ ਦੇਖਦੇ ਹੋ, ਉਹਨਾਂ ਦੀਆਂ ਮਾਤਾਵਾਂ ਦਾ ਨਾਂ ਸਾਨੂੰ ਨਹੀਂ ਮਿਲਦਾ ਹੈ ਜਿਹੜਾ, ਕਿਉਂਕਿ ਇਹ ਰੁਝਾਨ ਹੀ ਨਹੀਂ ਸੀ ਇਸ ਕਿਸਮ ਦਾ ਜਿਹੜਾ ਉਹ ਪੂਰਾ ਫੈਮਿਲੀ ਟਰੀ ਬਣਾਉਂਦੇ ਨੇ, ਉਹਦੇ 'ਚ ਵੀ ਉਹੀ ਸਾਰਾ ਸਿਸਟਮ ਸੀ। ਸੋ ਹੁਣ ਜਿੱਥੇ ਸਾਡੀਆਂ ਸਿੱਖ ਬੀਬੀਆਂ ਸੇਵਾ ਦਾ ਕਿਆ ਕਹਿਣਾ, ਮਤਲਬ ਉਹ ਤਾਂ ਹਮੇਸ਼ਾ ਹੀ ਜਦੋਂ ਅਸੀਂ ਈਵਨ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਦਾ ਹਰਮੰਦਰ ਸਾਹਿਬ ਆਉਣਾ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਉਦੋਂ
ਪ੍ਰਿਥੀ ਚੰਦ ਦੀ ਔਲਾਦ ਦੇ ਕਬਜ਼ੇ 'ਚ ਸੀ ਹਰਿਮੰਦਰ ਸਾਹਿਬ, ਕਿਉਂਕਿ 6ਵੇਂ ਪਾਤਸ਼ਾਹ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਕੀਰਤਪੁਰ ਸਾਹਿਬ ਆਏ, ਉੱਥੇ ਉਹਨਾਂ ਨੇ ਜਿਹੜਾ ਮੁਕਾਮ ਕੀਤਾ ਔਰ ਉੱਥੇ ਪ੍ਰਿਥੀ ਕੀ ਔਰ ਪ੍ਰਿਥੀ ਚੰਦ ਦਾ ਮੁੰਡਾ ਬਹਿ ਗਿਆ ਮਿਹਰਬਾਨ, ਫਿਰ ਹਰਜੀ ਆ ਗਿਆ। ਸੋ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸੀ ਪੁਜਾਰੀਆਂ ਨੇ, ਔਰ ਉਹਦੇ ਤੇ ਅਸੀਂ ਦੇਖਦੇ ਹਾਂ ਕਿ ਭਾਈ ਇਹ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਕਿ ਇਹ ਜਿਹੜੇ ਮਸੰਦ ਨੇ ਅੰਮ੍ਰਿਤਸਰ ਦੇ ਰਹਿਣ, ਇਹ ਡਿਜ਼ਾਇਰ ਤ੍ਰਿਸ਼ਨਾ ਦੇ ਵਿੱਚ ਭੁੱਖ ਦੇ ਵਿੱਚ ਸੜ ਰਹੇ ਨੇ। ਤੇ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਵੱਲੇ ਤੋਂ ਮਾਤਾਵਾਂ ਸ਼ਬਦ ਕੀਰਤਨ ਕਰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਮੋੜ ਲਿਆਈਆਂ, ਤੇ ਉਹ ਇੱਕ ਲਫ਼ਜ਼ ਹੈ ਮਾਈਆਂ ਰੱਬ ਰਜਾਈਆਂ। ਹੁਣ ਇਹ ਰਜ਼ਾ ਹੈ ਕਿ ਰਜਾ ਹੈ, ਦੋਨੋਂ ਪਾਸਿਓਂ ਹੀ ਠੀਕ ਹੈ। ਰੱਬ ਦੀ ਰਜ਼ਾ 'ਚ ਵੀ ਰਹਿਣ ਵਾਲੀਆਂ ਨੇ, ਇਸ ਲਈ ਬਹੁਤ ਸਾਰੀਆਂ ਮੁਸ਼ਕਲਾਂ, ਦਿੱਕਤਾਂ, ਡਿਫਿਕਲਟੀਜ਼, ਟ੍ਰੈਜਡੀਜ਼ 'ਚ ਵੀ ਜਿਹੜਾ ਹਿੰਮਤ ਨਾਲ ਖਲੋ ਜਾਂਦੀਆਂ ਨੇ। ਔਰ ਦੂਸਰੇ ਪਾਸੇ ਉਹ ਰਜਿਆਪਨ ਜਿਹੜਾ ਉਹ ਵੀ ਹੈ, ਕਿਉਂਕਿ ਉਹੀ ਘਰ ਦੀ ਜਿਹੜੀ ਮੁੱਢ ਹੁੰਦੀ ਹੈ, ਮਾਂ ਹੁੰਦੀ ਹੈ। ਮਾਂ ਕਿਵੇਂ ਟੱਬਰ ਸਾਰੇ ਦੇ ਲਈ ਘਰ ਦੇ ਵਿੱਚ ਸਭ ਤੋਂ ਪਹਿਲਾਂ ਉੱਠਦੀ ਹੈ, ਸਭ ਤੋਂ ਅਖੀਰ 'ਚ ਸੌਂਦੀ ਹੈ, ਕਿਵੇਂ ਹਰ ਇੱਕ ਦੀਆਂ ਲੋੜਾਂ ਦਾ ਧਿਆਨ ਰੱਖਦੀ ਹੈ। ਸੋ ਮੈਂ ਸਮਝਦਾ ਵੀ ਅੱਜ ਦੇ ਯੁੱਗ 'ਚ ਸਾਡੀਆਂ ਬੱਚੀਆਂ ਅੱਛੀ ਐਜੂਕੇਸ਼ਨ 'ਚ ਆਈਆਂ, ਉਹਨਾਂ 'ਚ ਹਰ ਫੀਲਡ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਮਾਊਂਟ ਐਵਰੈਸਟ ਦੇ ਉੱਤੇ ਵੀ ਸਿੱਖ ਬੀਬੀ ਪਹੁੰਚ ਗਈ, ਬਲਜੀਤ ਕੌਰ, ਕਿੰਨੀਆਂ ਹੋਰ ਪ੍ਰਾਪਤੀਆਂ ਨੇ। ਸੋ ਮੈਂ ਇਹ ਸਮਝਦਾ ਹਾਂ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਮਾਤਾ ਜੀ ਦੇ, ਔਰ ਖਾਸ ਤੌਰ 'ਤੇ ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਇਹ, ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਹੀ ਜੁੜਿਆ ਹੋਇਆ ਇਤਿਹਾਸ ਹੈ ਸਾਡਾ ਇਹਨਾਂ 4 ਸਦੀਆਂ ਦਾ। ਭਾਰਤੀ ਹਕੂਮਤ ਨੇ ਵੀ ਉਸੇ ਹੀ ਦਿਨ ਨੂੰ ਚੁਣਿਆ 3 ਜੂਨ ਨੂੰ ਹਮਲਾ ਕਰਨ ਦੇ ਲਈ, ਔਰ ਇਹ ਸਾਡਾ 38 ਸਾਲਾਂ ਦੇ ਸੰਘਰਸ਼ 'ਚ ਅਲਟੀਮੇਟਲੀ ਹੁਣ ਜੇ ਅਸੀਂ ਇਫ ਐਂਡ ਬਟ ਛੱਡ ਕੇ ਇੱਕ ਗੱਲ ਦੇ ਉੱਤੇ ਫੋਕਸ ਕਰੀਏ, ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਵੀ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਇੱਕੋ ਹੀ ਨੁਕਤਾ ਹੈ, ਔਰ ਉਹ ਕੌਮੀ ਆਜ਼ਾਦੀ ਹੈ, ਖਾਲਿਸਤਾਨ ਹੈ, ਆਪਣਾ ਘਰ ਹੈ। ਔਰ ਮਾਤਾ ਜੀ ਬਲਬੀਰ ਕੌਰ ਜੀ ਨੇ ਇਹੀ ਆਪਣੇ ਮੈਸੇਜ ਦੇ ਵਿੱਚ ਕਿਹਾ, ਉਹਨਾਂ ਨੇ ਇਹ ਕਿਹਾ, ਔਰ ਕਿਉਂਕਿ ਉਹਨਾਂ ਦੇ ਬਿਹਾਫ ਦੇ ਉੱਤੇ ਮੈਸੇਜ ਭੈਣ ਜੀ ਵਿਨੀ ਕੌਰ ਉਹਨਾਂ ਨੇ ਦਿੱਤਾ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹ ਉਹਨਾਂ ਦੀ ਉਮਰ 82 ਸਾਲ ਹੈ, ਐਂਡ ਹਰ ਵਿਸ਼ ਇਜ਼ ਟੂ ਸੀ ਖਾਲਿਸਤਾਨ in her lifetime, to have our Begumpura come back, to have our Halemi Raj back, just as we say Raj Karega Khalsa, where the Siddhant will be of Miri Piri, where there will be Adal, justice, Raj bina nahi dharam chale hain, ਧਰਮ ਬਿਨਾ ਸਭ ਬਲੇ ਮਨੇ। ਹੁਣ ਇਸ ਪੈਰਾਗ੍ਰਾਫ 'ਚ ਉਹਨਾਂ ਨੇ ਗੁਰਬਾਣੀ ਆਧਾਰਿਤ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਦੋਨੋਂ ਹੀ ਜਦੋਂ ਖਾਸ ਤੌਰ 'ਤੇ ਬੇਗਮਪੁਰਾ ਤੇ ਹਲੀਮੀ ਰਾਜ, ਇਹ ਦੋਨੋਂ ਹੀ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਨੇ। ਬੇਗਮਪੁਰਾ ਲਫ਼ਜ਼ ਭਗਤ ਰਵਿਦਾਸ ਜੀ ਨੇ ਇਸਤੇਮਾਲ ਕੀਤਾ, ਉਹਨਾਂ ਦਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਿ ਉਹ ਧਰਤੀ ਜਿੱਥੇ ਕੋਈ ਗਮ ਨਹੀਂ ਹੈ, ਬੇਗਮਪੁਰਾ ਹੈ, ਜਿੱਥੇ ਕੋਈ ਟੈਕਸ ਨਹੀਂ ਹੈ, ਕੋਈ ਖਰਾਜ ਨਹੀਂ ਹੈ, ਕੋਈ ਤੰਗ ਨਹੀਂ ਕਰਦਾ, ਉੱਥੇ ਸਾਰੇ ਹੀ ਖੈਰ 'ਚ ਵਸਦੇ ਨੇ, ਸਾਰੇ ਹੀ ਖੁਸ਼ ਵਸਦੇ ਨੇ। ਹੁਣ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਰਾਜ ਕਰੇਗਾ ਖਾਲਸਾ ਕਹਿੰਦੇ ਹਾਂ, ਇਹ ਬੇਗਮਪੁਰਾ ਦਾ ਸਿਧਾਂਤ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਅਰਜਨ ਸਾਹਿਬ ਦਾ ਫਰਮਾਨ, ਜਿਹੜਾ ਕਿ ਜਦੋਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਫਾਰ ਰਿਲੀਜੀਅਸ ਰਾਈਟਸ ਦੇ ਵਿੱਚ ਡਾਕਟਰ ਇਕਬਾਲ ਕਰਾਮਤ ਚੀਮਾ ਦੇ ਐਫਰਟ ਨਾਲ 3 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੋਟ ਦਰਜ ਹੋਈਆਂ ਨੇ, ਤੇ ਉਹਨਾਂ 'ਚ ਇੱਕ ਕੋਟ ਜਿਹੜੀ ਗੁਰੂ ਅਰਜਨ ਸਾਹਿਬ ਦੀ ਉਹਦੇ 'ਚ ਦਰਜ ਹੈ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਵੁੱਠਿਆ ਇਹ ਹੋਆ ਹਲੇਮੀ ਰਾਜ ਜੀਓ। ਕਿ ਨਿਰੰਕਾਰ ਦਾ ਹੁਕਮ ਹੈ, ਹਲੇਮੀ ਰਾਜ ਦਾ ਮਤਲਬ ਇਹ ਹੈ ਕਿ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਵੁੱਠਿਆ। ਜਦੋਂ ਕੋਈ ਕਿਸੇ ਨੂੰ ਤੰਗ ਹੀ ਨਹੀਂ ਕਰੇਗਾ, ਹਰ ਕੋਈ ਇੰਡੀਪੈਂਡੈਂਟ ਹੈ ਔਰ ਆਪਣਾ ਜਿਹੜੀ ਹੈ ਉਹ ਜ਼ਿੰਦਗੀ ਜੀ ਰਿਹਾ ਹੈ ਸਿਧਾਂਤ ਮੁਤਾਬਕ, ਮੀਰੀ ਪੀਰੀ ਦੇ ਸਿਧਾਂਤ ਮੁਤਾਬਕ, ਇਹੀ ਹਲੇਮੀ ਰਾਜ, ਇਹੀ ਬੇਗਮਪੁਰਾ, ਜਿਸ ਦਾ ਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕਰਕੇ ਖਾਲਿਸਤਾਨ ਰੱਖਿਆ ਹੋਇਆ। ਔਰ ਇਸ ਨੂੰ ਹੀ ਅਸੀਂ ਅਰਦਾਸ ਦੇ ਵਿੱਚ ਰਾਜ ਕਰੇਗਾ ਖਾਲਸਾ
ਦੇ ਰੂਪ ਦੇ ਵਿੱਚ ਦੁਹਰਾਉਂਦੇ। ਔਰ ਨਾਲ ਦੀ ਨਾਲ ਇਹ ਵੀ ਉਹਨਾਂ ਨੇ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਕਿ ਰਾਜ ਬਿਨਾ न धर्म चले हैं धर्म बिना सब दले मरे हैं। फिर उन्होंने कहा कि बलबीर कौर जी विशेस टू से प्रणाम टू ऑल पंथ शहीद ऑन दिस स्पेशल डे, पंजवीं पातशाही दी शहीदी। शी इज़ वेटिंग कीनली फॉर अवर खालिस्तान so all बेदवी incidents can be stopped, so our Bani and our Pani can be protected. She wants to see Akal Takht fully independent and with faith solely in Khalsa. Balbir Kaur hopes our Panth can be free from any Bipran influence and with Guru's Kripa for our Khalsa to be able to Nirala. ਹੁਣ ਇਹ ਇੰਨੀਆਂ ਕੀਮਤੀ ਗੱਲਾਂ ਨੇ ਕਿ ਮੈਂ ਇਕੱਲੇ ਇਕੱਲੇ ਦੇ ਉੱਤੇ ਲੰਬਾ ਵਕਤ ਕਹਿ ਸਕਦਾ ਪਰ ਘੜੀ ਵੱਲ ਵੀ ਧਿਆਨ ਹੈ। ਔਰ ਉਹਨਾਂ ਨੇ ਜਿੱਥੇ ਸ਼ਹੀਦਾਂ ਨੂੰ ਪ੍ਰਣਾਮ, ਸ਼ਹੀਦਾਂ ਨੂੰ ਸਾਰੇ ਅੱਜ ਅਸੀਂ ਯਾਦ ਕਰ ਰਹੇ ਹਾਂ ਸ਼ਹੀਦਾਂ ਦੇ ਸਰਤਾਜ ਉਹ ਮਹਾਨ ਸਾਡੇ ਪੰਜਵੇਂ ਪਾਤਸ਼ਾਹ। ਸੋ ਇਸ ਲਗਭਗ 416 ਸਾਲ ਦੇ ਇਸ ਪੀਰੀਅਡ ਦੇ ਸਮੁੱਚੇ ਸ਼ਹੀਦਾਂ ਨੂੰ ਅਸੀਂ ਆਪਣੇ ਮਨ ਦੀਆਂ ਅੱਖਾਂ ਦੇ ਸਾਹਮਣੇ ਲਿਆਈਏ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਪ੍ਰਣਾਮ ਕਰੀਏ, ਸਲੂਟ ਕਰੀਏ। ਔਰ ਜਿਵੇਂ ਮਾਤਾ ਜੀ ਦੀ ਚਾਹਨ ਹੈ ਕਿ ਜੇ ਸਾਡਾ ਆਪਣਾ ਮੁਲਕ ਹੋਏਗਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਏਗੀ। ਕਿੰਨੀਆਂ ਘਟਨਾਵਾਂ ਹੁਣ ਤਾਂ ਉਹ ਗਿਣਤੀ ਜਿਹੜੀ ਹੈ ਕਾਊਂਟਲੈਸ ਹੋ ਗਈਆਂ ਨੇ, ਇਨ ਹੰਡਰਡਸ। ਔਰ ਇਹੀ ਉਹਨਾਂ ਦਾ ਮਕਸਦ ਹੈ ਕਿ ਇੰਨਾ ਕੁ ਕਰ ਦਿਓ ਕਿ ਵੀ ਭੁੱਲ ਹੀ ਜਾਏ ਕਿ ਭਾਈ ਇਹ ਕੋਈ ਸਤਿਕਾਰ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਔਰ ਮੁਲਕ ਹੋਏਗਾ ਤੇ ਸਾਡੀ ਬਾਣੀ ਵੀ ਮਹਿਫੂਜ਼ ਤੇ ਸਾਡੀ ਧਰਤੀ ਸਾਡਾ ਪਾਣੀ ਵੀ ਮਹਿਫੂਜ਼। ਅੱਜ ਅਸੀਂ ਜਦੋਂ ਪਾਣੀਆਂ ਦੀ ਲੁੱਟ ਦੀ ਗੱਲ ਕਰਦੇ ਤੇ ਇਹ ਬਿਨਾਂ ਆਪਣੇ ਮੁਲਕ ਤੋਂ ਅਸੀਂ ਆਪਣੇ ਰਿਸੋਰਸਿਸ ਦੀ ਲੁੱਟ ਖਸੁੱਟ ਨਹੀਂ ਰੋਕ ਸਕਦੇ। ਅਕਾਲ ਤਖਤ ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਐਕਟਿੰਗ ਕਰ ਰਹੇ ਨੇ ਜਾਂ ਦੂਜਾ ਐਵੇਂ ਡਰਾਮੇਬਾਜ਼ੀਆਂ ਨੋਟੰਕੀ, ਇਸੇ ਕਰਕੇ ਕਿਉਂਕਿ ਦਿੱਲੀ ਦਰਬਾਰ ਦੀ ਤਾਰ ਨਾਲ ਹੀ ਸਭ ਕੁਝ ਹਿਲਦਾ। ਤੇ ਜੇ ਸਾਡਾ ਆਜ਼ਾਦ ਮੁਲਕ ਹੈ ਅਕਾਲ ਤਖਤ ਉਸੇ ਹੀ ਰੂਪ ਦੇ ਵਿੱਚ ਜਿਹੜਾ ਸੋਵਰਨ ਔਰ ਈਵਨ ਖਾਲਿਸਤਾਨ ਦੀ ਸਰਕਾਰ ਦੀ ਵੀ ਉਹਦੇ 'ਚ ਦਖਲ ਅੰਦਾਜ਼ੀ ਨਹੀਂ ਹੋਏਗੀ ਕਿਉਂਕਿ ਅਕਾਲ ਤਖਤ ਕੁੱਲ ਆਲਮ ਨੂੰ ਰਿਪਰੈਜ਼ੈਂਟ ਕਰਦਾ, ਸਮੁੱਚੀ ਸਿੱਖ ਕੌਮ ਦਾ ਥਰੋਨ ਹੈ ਗਲੋਬਲੀ। ਸੋ ਇਹ ਉਹਨਾਂ ਨੇ ਕਿਹਾ, ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਬਿਪਰਨ ਇਨਫਲੂਐਂਸ ਇਹ ਜਿਹੜਾ ਅੱਜ ਸਾਡੇ ਘਰਾਂ ਜਦੋਂ ਅਸੀਂ ਬ੍ਰਹਮਨਿਜ਼ਮ ਦੀ ਗੱਲ ਕਰਦੇ ਹਾਂ, ਇਹ ਡਾਕਟਰ ਗੁਰਬਖਸ਼ ਸਿੰਘ ਗਿੱਲ ਡੀਨ ਸਨ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਨੇ ਇੱਕ ਕਿਤਾਬ ਲਿਖੀ ਸਿੱਖਿਜ਼ਮ ਅੰਡਰ ਬ੍ਰਹਮਨਿਕਲ ਸੀਜ। ਹੁਣ ਉਹ ਸੀਜ ਇਕੱਲੀ ਬਾਹਰੋਂ ਨਹੀਂ ਹੈ, ਬਾਹਰੋਂ ਤਾਂ ਜੂਨ 84 ਟੋਟਲ ਵਾਰ ਆ ਗਈ, ਅੰਦਰੋਂ ਸਾਡੇ ਘਰਾਂ 'ਚੋਂ ਮੰਗਲ ਸ਼ਨੀਚਰ ਨਹੀਂ ਨਿਕਲਿਆ, ਜੋਤਸ਼ੀ, ਮੰਤਰੀ, ਜੰਤਰੀ, ਤੰਤਰੀ, ਕਿੰਨਾ ਕੁਛ ਹਿੰਦੂਤਵਾ ਦਾ। ਹੁਣ ਤਾਂ ਜਗਰਾਤਿਆਂ 'ਚ ਵੀ ਜਾਣ ਲੱਗ ਗਏ, ਸਿਰ ਸੁਰ ਵੀ ਮਾਰਨ ਲੱਗ ਗਏ ਦੇਵੀਆਂ ਦੇ ਦੂਜੇ ਜਾ ਕੇ। ਆ ਇੱਥੇ ਹਿਕਸਵਿਲ ਗੁਰਦੁਆਰੇ ਬਾਰੇ ਪਤਾ ਲੱਗਿਆ ਕਿ ਕੋਈ ਸਵਾਮੀ ਆਇਆ, ਉਹਨਾਂ ਕਿਹਾ ਜੀ ਇਹ ਬ੍ਰਹਮਚਾਰੀ ਹੈ, ਇਹ ਜਿੰਨੀ ਦੇਰ ਗੁਰਦੁਆਰੇ 'ਚ ਰਹੇਗਾ ਕੋਈ ਔਰਤ ਨੇੜੇ ਨਹੀਂ ਆ ਸਕਦੀ। ਕੋਈ ਇਹ ਮਤਲਬ ਉਹ ਕਿਸ ਕਿਸਮ ਦੇ ਪ੍ਰਬੰਧਕ ਤੇ ਕਿਸ ਕਿਸਮ ਦਾ ਇਹ ਇਲਾਕਾ ਹੈ ਵੀ ਇਹ ਸਾਰਾ ਹੀ ਜਿਹੜੀ ਵਿਪਰਨ ਕੀ ਰੀਤ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ 10ਵੇਂ ਪਾਤਸ਼ਾਹ ਨੇ ਇਹ ਹਦਾਇਤ ਕੀਤੀ ਹੈ, ਹੁਕਮਨਾਮਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਗਏ ਵਿਪਰਨ की रीत मैं न करूं इनकी प्रतीत। सो उन्होंने विपरण की रीत और निराला जब लग खालसा रहे न्यारा। फिर अखीर च उन्होंने कहा कि वर्ड्स कैन नॉट से अनफ बट वी गिव हार्टफुल थैंक्स टू ऑल who continue in their efforts for our Sikh homeland which is our only solution। कोई इफ एंड बट नहीं, इको एक हल खालिस्तान। और उन्होंने कहा भी जिन्होंने भी ਜਿਹੜੇ ਵੀ ਇਸ ਪਾਸੇ ਲੱਗੇ ਹੋਏ ਨੇ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦਾ ਸ਼ੁਕਰੀਆ। ਵੀ ਆਸਕ ਫॉर ਗੁਰੂਜ਼ ਬਲੇਸਿੰਗਸ so they can be steadfast and have the faith and courage that they need। We hope all continue to support the crucial efforts of TV84 team with their दसवंध donations। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਭੈਣ ਜੀ। ਇਹ ਠੀਕ ਹੈ ਵੀ ਅਸੀਂ ਯਤਨ ਕਰ ਸਕਦੇ ਹਾਂ, ਸਾਰੇ ਹੀ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਨੇ, ਪਰ ਅਲਟੀਮੇਟਲੀ ਟਾਈਮ ਐਂਡ ਸਪੇਸ, ਦੇਸ਼ ਕਾਲ ਇਹ ਗੁਰੂ ਦੇ ਕੋਲ ਹੈ, ਵਾਹਿਗੁਰੂ ਦੇ ਕੋਲ ਹੈ। ਅਸੀਂ ਮੰਗਤ ਜਨ ਹੋ ਕੇ ਗੁਰੂ ਤੋਂ ਹੀ ਇਹ ਮੰਗੀਏ ਕਿ ਸਤਿਗੁਰੂ ਕੌਮ ਨੂੰ ਬੇਘਰੇ ਨਾ ਰਹਿਣ ਦੇ, ਉਹ ਹਿੰਮਤ ਖਾਲਸਾ ਪੰਥ ਦੇ ਵਿੱਚ ਆਏ। ਅਸੀਂ ਦੁਸ਼ਮਣ ਦੇ ਸਾਰੇ ਦਰਵਾਜ਼ੇ ਭੰਨ ਕੇ ਜਿਹੜਾ ਹੈ ਉਸ ਨੂੰ ਉਸ ਦੀ ਬਣਦੀ ਸਜ਼ਾ ਵੀ ਦਈਏ
ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਦਿੱਲੀ ਦੇ ਹਿੰਦੂਤਵੀ ਤਖਤ ਵਾਲਿਆਂ ਦੇ ਜ਼ੇਰ ਹੈ, ਉਹਨਾਂ ਦੇ ਕਬਜ਼ੇ 'ਚ ਹੈ, ਉਸ ਨੂੰ ਲਿਬਰੇਟ ਕਰਾਈਏ। ਸਤਿਗੁਰੂ ਰਹਿਮਤ ਕਰਨ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਫਿਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।